ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਆਪਰੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ Facebook YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 9 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦਾ ਵਕਤ ਜਿਹੜੀਆਂ ਉਹ ਤੁਸੀਂ ਉਹ ਲੈ ਸਕਦੇ ਹੋ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮਾਉਂਟ, ਭਵਨ ਸਿੰਘ, ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਤੋਂ ਪਹਿਲਾਂ ਆਪਾਂ ਸਿੱਖ ਕੌਮ ਦੇ ਜਿਹੜੇ ਸੂਰਵੀਰ ਯੋਧੇ ਆ ਜਿੰਦਾ ਤੇ ਸੁੱਖਾ, ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਨੇ ਸਿੱਖ ਕੌਮ ਦੀ ਪੱਗ ਜਿਹੜੀ ਸਿਰ ਤੇ ਰੱਖੀ ਸੀ ਉਸ ਟਾਈਮ ਦੇ ਜਿਹੜਾ ਜਨਰਲ ਸੀ ਉਸ ਨੂੰ ਸੋਧ ਕੇ ਜਿਨ ਸ਼੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਤੇ ਹੋਰ ਗੁਰੂ ਘਰਾਂ ਤੇ ਅਟੈਕ ਕੀਤਾ ਸੀ। ਸੋ ਆਪਾਂ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਪੂਰਾ ਉਹਨਾਂ ਨੂੰ ਜਿਹੜੀ ਆ ਸਿਜਦਾ ਕਰਦੇ ਹਾਂ ਤੇ ਉਹਨਾਂ ਦੀ ਬਹਾਦਰੀ ਨੂੰ ਸਿਰ ਝੁਕਾਉਂਦੇ ਹਾਂ। ਬਹੁਤ ਬਹੁਤ ਕੋਟਾਨ ਕੋਟ ਪ੍ਰਣਾਮ ਸਮੂਹ ਸਿੱਖ ਕੌਮ ਦੇ ਸ਼ਹੀਦਾਂ ਦਾ, ਖਾਸ ਕਰਕੇ ਭਾਈ ਸੁੱਖਾ ਭਾਈ ਜਿੰਦਾ ਦਾ, ਜਿਨ੍ਹਾਂ ਨੇ ਜਿਹੜਾ ਆ ਸਿੱਖ ਕੌਮ ਦੀ ਆਣ ਮਾਨ ਸ਼ਾਨ ਦੇ ਲਈ ਉਹ ਕਦਮ ਜਿਹੜੇ ਉਹ ਚੁੱਕੇ ਤੇ ਉਹ ਸ਼ਹਾਦਤਾਂ ਪ੍ਰਾਪਤ ਕੀਤੀਆਂ। ਅਗਲੀ ਜਿਹੜੀਆਂ ਆਪਾਂ ਖਬਰਾਂ ਦੇ ਉੱਤੇ ਆਪਾਂ ਖਬਰਾਂ ਕਰਨ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਅੱਜ ਸਹਿਜ ਪਾਠ ਅਖੰਡ ਸਾਹਿਬ ਦੇ ਭੋਗ ਵੀ ਪਾਏ ਜਾ ਰਹੇ ਆ। ਸੋ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਸੁਣ ਰਹੇ, ਪਲੀਜ਼ ਜਿੱਥੇ ਵੀ ਤੁਸੀਂ ਰਹਿੰਦੇ ਆ ਆਪਣੇ ਗੁਰੂ ਘਰਾਂ 'ਚ ਜ਼ਰੂਰ ਘੱਟੋ ਘੱਟ ਆਪਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਉਹਨਾਂ ਦਾ ਅਰਦਾਸ ਜ਼ਰੂਰ ਉਹਨਾਂ ਦੀ ਕਰੀਏ। ਤੇ ਆਓ ਹੁਣ ਆਪਾਂ ਖਬਰਾਂ ਵੱਲ ਆਈਏ। ਜੀ ਤੇ ਖਬਰਾਂ ਦੇ ਵੱਲ ਜੇ ਦੇਖਦੇ ਜਾਈਏ ਤਾਂ ਇਸ ਟਾਈਮ ਇਹ ਸ਼ਾਇਦ ਤਕਰੀਬਨ ਪੱਕਾ ਹੋ ਗਿਆ ਵੀ ਅਗਲੇ ਜਿਹੜੇ ਆ ਉਹ ਡਿਬੇਟ ਦੇ ਵਿੱਚ ਰਾਸ਼ਟਰਪਤੀ ਟਰੰਪ ਜਿਹੜੇ ਉਹ ਹਿੱਸਾ ਨਹੀਂ ਲੈਣਗੇ। ਕਮਿਸ਼ਨ ਨੇ ਜਿਹੜੀ ਆਪਣੇ ਵਰਚੁਅਲ ਡਿਬੇਟ ਆ ਉਸ ਦੀ ਗੱਲ ਨੂੰ ਹੀ ਜਿਹੜਾ ਉਹ ਰੱਖਿਆ ਹੈਗਾ ਆ ਅਤੇ ਉਹਨਾਂ ਨੇ ਪਹਿਲੋਂ ਹੀ ਜਿਹੜਾ ਉਹ ਕਿਹਾ ਸੀਗਾ ਵੀ ਮੈਂ ਵਰਚੁਅਲ ਡਿਬੇਟ ਨੂੰ ਵੇਸਟ ਆਫ ਟਾਈਮ ਜਿਹੜਾ ਆ ਉਹ ਸਮਝਦਾ ਹਾਂ। ਸੋ ਇਸ ਕਰਕੇ ਉਹਨਾਂ ਨੇ ਲੱਗਦਾ ਆ ਵੀ ਇਸ ਡਿਬੇਟ ਦੇ ਵਿੱਚ ਹਿੱਸਾ ਲੈਣ ਤੋਂ ਕਿਤੇ ਨਾ ਕਿਤੇ ਜਿਹੜੇ ਹੱਥ ਆ ਉਹ ਪਿੱਛੇ ਕਹਿ ਸਕਦੇ ਵੀ ਹੋਏ ਆ ਅਤੇ ਡਿਬੇਟ ਇੱਕ ਹਿਸਾਬ ਦੇ ਨਾਲ ਉਹ ਕੈਂਸਲਡ ਹੀ ਜਿਹੜਾ ਮੰਨਿਆ ਜਾਵੇ। ਜਿਹੜੇ ਰਾਸ਼ਟਰਪਤੀ ਟਰੰਪ ਦੇ ਕੈਂਪੇਨ ਦੇ ਦਰਮਿਆਨ ਜਿਹੜਾ ਕਮਿਸ਼ਨ ਆ ਪ੍ਰੈਜ਼ੀਡੈਂਸ਼ੀਅਲ ਡਿਬੇਟ ਦਾ, ਉਹਨਾਂ ਦੇ ਦਰਮਿਆਨ ਸੇਫਟੀ ਪ੍ਰੋਟੋਕੋਲਸ ਨੂੰ ਲੈ ਕੇ ਜਿਹੜੀ ਇੱਕ ਮੱਤ ਜਿਹੜੀ ਉਹ ਨਹੀਂ ਬਣੀ। ਸੋ ਰਾਸ਼ਟਰਪਤੀ ਟਰੰਪ ਇਸ ਡਿਬੇਟ ਦੇ ਵਿੱਚ ਹਿੱਸਾ ਆ ਉਹ ਨਹੀਂ ਲੈਣ ਜਾ ਰਹੇ। ਸੋ ਹੁਣ ਇੱਕ ਹੀ ਡਿਬੇਟ ਜਿਹੜਾ ਆ ਉਹ ਉਸ ਤੋਂ ਅਗਲੇ ਹਫ਼ਤੇ ਜਿਹੜਾ ਹੋਊਗਾ, ਜਿਹੜਾ ਟਾਊਨ ਹਾਲ ਦੇ ਹਿਸਾਬ ਦੇ ਨਾਲ ਜਿਹੜਾ ਹੋਊਗਾ, ਜਿਸ ਦੇ ਵਿੱਚ ਵੋਟਰਸ ਜਿਹੜੇ ਦੋਨਾਂ ਹੀ ਕੈਂਡੀਡੇਟਸ ਤੋਂ ਆਪੋ ਆਪਣੇ ਸਵਾਲ ਵੀ ਜਿਹੜੇ ਆ ਉਹ ਪੁੱਛਣਗੇ। ਜੀ ਇਹ ਤੋਂ ਅਗਲੀ ਖਬਰ ਵੱਲ ਚੱਲੀਏ। ਜਿਹੜੀ ਨੈਂਸੀ ਪਲੋਸੀ ਆ ਹਾਊਸ ਸਪੀਕਰ, ਉਹ ਇੱਕ ਬਿੱਲ ਜਿਹੜਾ ਲੈ ਕੇ ਆ ਰਹੇ ਆ 25th ਅਮੈਂਡਮੈਂਟ ਦੇ ਅੰਡਰ, ਜਿਹਦੇ ਕਰਕੇ ਇੱਕ ਕਮਿਸ਼ਨ ਬਣਾਇਆ ਜਾਊਗਾ ਜਿਹੜਾ ਕਿ ਆਉਣ ਵਾਲੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਦੀ ਫਿਟਨੈਸ ਨੂੰ ਲੈ ਕੇ ਜੇ ਕਿਤੇ ਵੀ ਪ੍ਰੈਜ਼ੀਡੈਂਟ ਨੂੰ ਜਿਹੜਾ ਆ ਸਟੈਪ ਡਾਊਨ ਕਰਨਾ ਪੈਂਦਾ ਆ ਜਾਂ ਰਿਮੂਵ ਕਰਨਾ ਪੈਣਾ ਆ ਅਤੇ ਉਹ ਇਹਦੇ 'ਤੇ ਜਿਹੜਾ ਡਿਸਕਸ ਕਰੇਗਾ। ਸੋ ਇਹ ਕਮਿਸ਼ਨ ਦੇ ਵਿੱਚ ਕਹਿੰਦੇ 17 ਬੰਦੇ ਹੋਣਗੇ। 8 ਬੰਦੇ ਜਿਹੜੇ ਹੈਗੇ ਆ ਉਹ ਰਿਪਬਲਿਕਨ GOP ਵੱਲੋਂ, 8 ਬੰਦੇ ਡੈਮੋਕਰੇਟਸ ਵੱਲੋਂ, ਅਤੇ ਜਿਹੜੀ ਇਹ ਸਾਰੀ ਬੋਡੀ ਆ ਉਹ ਆਪਣਾ ਜਿਹੜਾ ਚੇਅਰ ਆ ਸਿਲੈਕਟ ਕਰੂਗੀ ਅਤੇ ਜਿਹੜੇ ਇਹਦੇ ਵਿੱਚ ਫਿਜ਼ੀਸ਼ੀਅਨਸ ਵੀ ਹੋਣਗੇ। ਪਰ ਇਹ ਕਰੰਟ ਟਰਮ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਉੱਤੇ ਨਹੀਂ ਲਾਗੂ ਹੋਊਗਾ। ਹੁਣ ਇਹ ਨਹੀਂ ਪਤਾ ਵੀ ਆਉਣ ਵਾਲੇ ਸਮੇਂ 'ਚ ਉਹ ਜੋ ਬਾਈਡਨ ਨੂੰ ਲੈ ਕੇ ਇਸ ਤਰ੍ਹਾਂ ਦਾ ਕਮਿਸ਼ਨ ਸੈਟਅਪ ਕਰ ਰਹੇ ਆ ਵੀ ਉਹ ਆਲਰੇਡੀ ਜਿਹੜੇ ਕਾਫੀ ਸਿਆਣੇ ਹੈਗੇ ਆ
ਤੇ ਏਜ ਉਹਨਾਂ ਦੀ ਜ਼ਿਆਦਾ ਆ, ਜੇ ਉਹ ਜਿੱਤਦੇ ਆ ਜਾਂ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਲੈ ਕੇ ਕਰ ਰਹੇ ਹੈਗੇ ਆ। ਸੋ ਇੱਕ ਨਵੀਂ ਤਰ੍ਹਾਂ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਸ ਨੂੰ ਸੈੱਟ ਕਰ ਰਹੇ ਆ, ਪਰ ਇਹ ਕਹਿੰਦੇ ਵੀ ਦੇਖਦੇ ਹੁਣ ਇਹਦੇ ਤੇ ਕੀ ਹੁੰਦਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਜੀ। ਜੀ ਇਹ ਨਵਾਂ ਪ੍ਰੈਸੀਡੈਂਟ ਨਹੀਂ ਆ, 25ਵਾਂ ਜਿਹੜਾ ਸੋਧ ਹੈਗੀ ਆ ਆਰਟੀਕਲ ਜਿਹੜਾ 5th ਹੈਗਾ ਆ ਅਮੈਂਡਮੈਂਟ, ਉਹ ਇਸੇ ਚੀਜ਼ ਨੂੰ ਤਰਜੀਹ ਜਿਹੜਾ ਉਹ ਦਿੰਦਾ ਆ ਵੀ ਪ੍ਰੈਜ਼ੀਡੈਂਟ ਕੀ ਕੰਮਕਾਰ ਕਰਨ ਦੇ ਹਾਲਾਤਾਂ ਦੇ ਵਿੱਚ ਹੈਗਾ ਆ ਜਾਂ ਨਹੀਂ। ਸੋ ਉਸੇ ਹੀ ਚੀਜ਼ ਨੂੰ ਇੱਕ ਹਿਸਾਬ ਦੇ ਨਾਲ ਦੇਖਣਗੇ। ਸੋ ਚਾਹੇ ਡੈਮੋਕ੍ਰੇਟ ਜਿੱਤ ਕੇ ਆਉਂਦਾ ਅਤੇ ਚਾਹੇ ਕੋਈ ਰਿਪਬਲਿਕਨ ਜਿੱਤ ਕੇ ਆਉਂਦਾ ਆ, ਸੋ ਦੋਨਾਂ ਹੀ ਤਰਫਾਂ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਸ ਨੂੰ ਇਸ ਕਮਿਸ਼ਨ ਦੇ ਵਿੱਚੋਂ ਟਰਾਈ ਉਹਨਾਂ ਦੀ ਹੈਗੀ ਆ ਵੀ ਉਹਨਾਂ ਨੂੰ ਲੰਘਣਾ ਪਵੇ, ਤਾਂ ਜੋ ਸਾਰਿਆਂ ਨੂੰ ਪਤਾ ਲੱਗਦਾ ਰਹੇ ਵੀ ਕੀ ਆ। ਕਿਉਂਕਿ ਜਦੋਂ ਤੋਂ ਰਾਸ਼ਟਰਪਤੀ ਟਰੰਪ ਆਏ ਆ, ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਮੈਡੀਕਲ ਰੈਕਰਡਸ ਜਾਂ ਉਹ ਚੀਜ਼ਾਂ ਆ ਉਸ ਨੂੰ ਕਾਫੀ ਘੱਟ ਜਿਹੜਾ ਆ ਜਨਤਕ ਕੀਤਾ ਗਿਆ ਹੈ। ਬਹੁਤ ਘੱਟ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਵੀ ਜਿਹੜੀਆਂ ਆਪਣੀਆਂ ਉਹ ਚੀਜ਼ਾਂ ਆ ਉਹ ਜ਼ਿਆਦਾਤਰ ਜਿਹੜਾ ਉਹ ਦੱਸਦੇ ਨਹੀਂ ਆ। ਹੁਣ ਜਦੋਂ ਉਹਨਾਂ ਨੂੰ ਛੁੱਟੀ ਮਿਲੀ ਸੀ ਅਤੇ ਉਦੋਂ ਉਹਨਾਂ ਨੇ ਕੁਛ ਆંકੜੇ ਜਿਹੜੇ ਆ ਉਹ ਜਾਰੀ ਉਸ ਟਾਈਮ ਦੇ ਉੱਤੇ ਕੀਤੇ ਸੀਗੇ। ਅਤੇ ਇਕਨੋਮਿਕ ਰਿਲੀਫ ਆਫਰ ਨੂੰ ਲੈ ਕੇ ਜੇ ਗੱਲ ਕਰਦੇ ਜਾਈਏ ਤਾਂ ਰਾਸ਼ਟਰਪਤੀ ਟਰੰਪ ਨੇ ਜਿੱਦਾਂ ਆਪਾਂ ਸਵੇਰੇ ਦੱਸਿਆ ਸੀਗਾ ਵੀ ਜਿਹੜਾ ਰਿਲੀਫ ਆਫਰ ਆ ਉਹ $1.8 ਟ੍ਰਿਲੀਅਨ ਤੱਕ ਵਧਾ ਕੇ ਜਿਹੜਾ ਕੀਤਾ ਵੀ ਅਸੀਂ ਇੱਥੇ ਤੱਕ ਜਿਹੜਾ ਉਹ ਜਾ ਸਕਦੇ ਹਾਂ। ਪਰ ਅਜੇ ਵੀ ਕਹਿੰਦੇ ਨੈਂਸੀ ਪਲੋਸੀ ਅਤੇ ਸਟੀਵਨ ਮਨੂਚਿਨ ਆ ਉਹਨਾਂ ਦੇ ਦਰਮਿਆਨ ਕਿਸੇ ਵੀ ਤਰੀਕੇ ਦੇ ਜਿਹੜੇ ਸਮਝੌਤੇ ਦੀ ਜਿਹੜੀ ਆ ਉਹ ਕੋਈ ਗੱਲਬਾਤ ਆ ਲੱਗਦੀ ਨਹੀਂ ਆ ਵੀ ਸਿਰੇ ਜਿਹੜੀ ਉਹ ਚੜ੍ਹ ਰਹੀ ਹੈਗੀ ਆ। ਸੋ ਹੁਣ ਦੇਖਦੇ ਹਾਂ ਵੀ ਅਗਲੇ ਵੀਕ ਦੇ ਵਿੱਚ, ਕਿਉਂਕਿ ਹੁਣ ਤਾਂ ਵੀਕਐਂਡ ਆ ਗਿਆ, ਵੀਕਐਂਡ ਦੇ ਉੱਤੇ ਤੇ ਕਿੱਥੇ ਜਿਹੜੇ ਉਹ ਕੰਮ ਕਰਦੇ ਆ ਅਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਦੇਖਾਂਗੇ ਵੀ ਇਹ ਕੀ ਬਣਦਾ ਆ। ਅਤੇ ਉੱਦਾਂ ਮਿਚ ਮਕੌਨਲ ਨੇ ਇਸ਼ਾਰਾ ਜਿਹਾ ਤਾਂ ਕੀਤਾ ਆ, ਕਹਿੰਦੇ ਘੱਟ ਹੀ ਚਾਂਸ ਹੈਗੇ ਆ ਵੀ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਆ ਉਹਨਾਂ ਨੇ ਜਿਹੜੇ ਇਸ ਦੇ ਉੱਤੇ ਕਿਸੇ ਤਰੀਕੇ ਦੀ ਕੋਈ ਐਗਰੀਮੈਂਟ ਜਿਹੜੀ ਉਹਨਾਂ ਦੀ ਹੋਣ ਦੀ ਸੰਭਾਵਨਾ ਰਹੇ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਸੋਚ ਰਹੇ ਆ ਵੀ ਇੱਕ ਇਨ ਪਰਸਨ ਜਿਹੜੀ ਮੀਟਿੰਗ ਹੈਗੀ ਆ ਵਾਈਟ ਹਾਊਸ ਦੇ ਵਿੱਚ ਉਹ ਆਉਣ ਵਾਲੇ ਸ਼ਨੀਚਰਵਾਰ ਨੂੰ ਯਾਨੀ ਕਿ ਕੱਲ੍ਹ ਨੂੰ ਉਹ ਕਰਨ। ਇਹ ਜਦੋਂ ਤੋਂ ਹੀ ਪ੍ਰੈਜ਼ੀਡੈਂਟ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਪਾਏ ਗਏ ਸੀ ਉਸ ਤੋਂ ਬਾਅਦ ਇਹ ਉਹਨਾਂ ਦੀ ਕੱਲ੍ਹ ਵਾਲਾ ਦਿਨ ਜਿਹੜਾ ਪਹਿਲਾ ਦਿਨ ਹੋਊਗਾ ਜਦੋਂ ਉਹ ਇਨ ਪਰਸਨ ਬਾਕੀ ਲੋਕਾਂ ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ ਉਹ ਇੱਕ ਸਪੀਚ ਵੀ ਜਿਹੜਾ ਸੈਨਫੋਰਡ ਫਲੋਰੀਡਾ ਦੇ ਵਿੱਚ ਕਰਨਗੇ ਅਤੇ ਵਾਈਟ ਹਾਊਸ ਜਿਹੜਾ ਆ ਉਹ ਫਸਟ ਪਬਲਿਕ ਮੀਟਿੰਗ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਹੋਈ ਆ ਉਸ ਦੇ ਲਈ ਪ੍ਰੈਪਰੇਸ਼ਨ ਕਰ ਰਿਹਾ। ਸਰੋਤਿਆਂ ਨੂੰ ਯਾਦ ਹੋਊਗਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਉਹਨਾਂ ਦੀ ਵਾਈਫ ਜਿਹੜੀ ਮਲਾਨੀਆ ਟਰੰਪ ਆ ਉਹ ਪੋਜ਼ੀਟਿਵ ਪਾਏ ਗਏ ਸੀ ਪਿਛਲੇ ਸ਼ੁੱਕਰਵਾਰ ਨੂੰ। ਜੀ, ਵਾਈਟ ਹਾਊਸ ਨੂੰ ਬਾਰ-ਬਾਰ ਕਹਿੰਦੇ ਪੱਤਰਕਾਰਾਂ ਦੇ ਦੁਆਰਾ ਸਵਾਲ ਪੁੱਛਿਆ ਜਾ ਰਿਹਾ ਵੀ ਕਿ ਰਾਸ਼ਟਰਪਤੀ ਟਰੰਪ ਮੁੜ ਕੇ ਕੋਵਿਡ ਨੈਗੇਟਿਵ ਜਿਹੜੇ ਉਹ ਪਾਏ ਗਏ ਨੇ ਜਾਂ ਨਹੀਂ। ਕਹਿੰਦੇ ਵੀ ਉਸ ਦਾ ਜਿਹੜਾ ਡਾਇਰੈਕਟ ਜਾਂ ਇਨਡਾਇਰੈਕਟ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਉਹ ਸਵਾਲ ਆ ਉਹ ਵਾਈਟ ਹਾਊਸ ਦੇ ਦੁਆਰਾ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਹੈਗਾ। MSNBC ਦੇ ਉੱਤੇ ਹੋਰ ਵੀ ਕਈ ਫੌਕਸ ਦੇ ਉੱਤੇ ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਵਾਈਟ ਹਾਊਸ ਦੇ ਅਫੀਸ਼ੀਅਲਸ ਉਹਨਾਂ ਨੂੰ ਜਿਹੜਾ ਉਹ ਸਵਾਲ ਪੁੱਛਿਆ ਜਾ ਰਿਹਾ, ਪਰ ਹਰ ਵਾਰੀ ਕਹਿੰਦੇ ਆ ਵੀ ਵਾਈਟ ਹਾਊਸ ਦੇ ਦੁਆਰਾ ਇਸ ਸਵਾਲ ਨੂੰ ਕਿਤੇ ਨਾ ਕਿਤੇ ਜਿਹੜਾ ਉਹ ਉੱਤਰ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਹੈਗਾ। ਜੀ, ਅਗਲੀ ਖਬਰ ਹਰੀਕੇਨ ਡੈਲਟਾ ਦੇ ਸੰਬੰਧ ਦੇ ਵਿੱਚ ਜਿਸ ਨੇ ਕਿ ਆਲਰੇਡੀ ਕਹਿੰਦੇ ਕਾਫੀ ਜਿਹੜਾ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਆ। ਮੀਂਹ ਵੀ ਕਾਫੀ ਜ਼ਿਆਦਾ ਪਿਆ ਪਰ ਕੈਟਾਗਰੀ ਜਿਹੜੀ ਆ ਉਹਦੀ ਕਾਫੀ ਘੱਟ ਗਈ ਆ। ਲੂਜ਼ੀਆਨਾ ਏਰੀਏ ਦੇ ਵਿੱਚ ਆਲਰੇਡੀ ਕਹਿੰਦੇ ਵੀ ਲੈਂਡਫਾਲ ਇਸਨੇ ਕੀਤਾ ਹੈਗਾ। ਸਾਊਥ ਵੈਸਟ ਲੂਜ਼ੀਆਨਾ ਦੇ ਵਿੱਚ ਅੱਜ ਜਿੱਦਾਂ 6 ਵਜੇ ਦੇ ਕਰੀਬ, ਕਿਉਂਕਿ ਆਪਣਾ ਟਾਈਮ ਡਿਫਰੈਂਸ ਉੱਥੇ ਦੇ 6 ਵਜੇ ਦੇ ਹਿਸਾਬ ਦੇ ਨਾਲ, ਪਰ ਹੁਣ ਜਿਹੜਾ ਆ ਇਹ ਕੈਟਾਗਰੀ 2 ਹੋ ਗਿਆ। ਸੋ ਇਹਦੇ ਨਾਲ ਇਹ ਆਸ ਵੱਜੀ ਆ ਵੀ ਜਿਹੜਾ ਨੁਕਸਾਨ ਆ ਉਹ ਘੱਟ ਹੋਊਗਾ। ਜੀ ਬਿਲਕੁਲ, ਪਰ ਕਹਿੰਦੇ ਵੀ ਲਾਈਫ ਥ੍ਰੈਟਨਿੰਗ ਸਰਜ ਜਿਹੜੀ ਆ ਉਹ ਇੱਕ ਵਾਰੀ ਫੇਰ ਆ ਸਕਦੀ ਆ। ਲੂਜ਼ੀਆਨਾ ਵਾਲੇ ਆਲਰੇਡੀ ਇਸ ਤੋਂ ਪਹਿਲਾਂ ਆਏ ਸਟੋਰਮਸ ਆ ਉਸ ਦੀ ਮਾਰ ਦੇ ਹੇਠਾਂ ਸੀਗੇ ਅਤੇ ਹੁਣ ਉੱਤੋਂ ਇੱਕ ਹੋਰ ਜਿਹੜਾ ਹੈ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਇਹ ਮਾਰ ਜਿਹੜੀ ਪੈ ਰਹੀ ਆ ਇਹ ਉੱਥੋਂ ਦੇ ਲੋਕਾਂ ਦੇ ਲਈ ਬਹੁਤ ਵੱਡਾ ਜਿਹੜਾ ਉਹ ਝਟਕਾ ਆ। ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਇਸ ਸੀਜ਼ਨ ਦੇ ਵਿੱਚ ਤਾਂ ਟਿਕਣ ਦਾ ਜਿਹੜਾ ਉਹ ਮੌਕਾ ਹੀ ਨਹੀਂ ਮਿਲਿਆ ਹੈਗਾ। ਇਨਫੈਕਟ ਇਹ ਬਾਰ-ਬਾਰ ਇਸ ਤਰੀਕੇ ਦੇ ਨਾਲ ਜਿਹੜੀਆਂ ਬਾਰ-ਬਾਰ ਹਰੀਕੇਨਸ ਅਤੇ ਸਟੋਰਮਸ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈਗਾ ਆ। ਅਗਲੀ ਖਬਰ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਅੱਜ ਰਸ਼ ਲਿੰਬਾ ਦੇ ਨਾਲ ਇੱਕ ਰੇਡੀਓ ਸਟੇਸ਼ਨ ਦੇ ਉੱਤੇ ਜਿਹੜੀ ਗੱਲਬਾਤ ਕਰ ਰਹੇ ਸੀ ਉਹਦੇ ਵਿੱਚ ਉਹਨਾਂ ਨੇ ਐਫ ਸ਼ਬਦ ਜਿਹੜਾ ਵਰਤਿਆ ਈਰਾਨ ਦੇ ਲਈ। ਈਰਾਨ ਵਾਲਿਆਂ ਨੂੰ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਸਾਡੇ ਨਾਲ ਐਫ ਸ਼ਬਦ ਵਰਤਿਆ ਅਤੇ ਅਸੀਂ ਜਿਹੜਾ ਆ ਇੱਦਾਂ ਦਾ ਤੁਹਾਡਾ ਨੁਕਸਾਨ ਕਰਾਂਗੇ ਜਿਹੜਾ ਤੁਸੀਂ ਕਦੇ ਲਾਈਫ ਦੇ ਵਿੱਚ ਸੋਚਿਆ ਨਹੀਂ ਹੋਊਗਾ। ਜਿਹੜਾ US ਗਵਰਨਮੈਂਟ ਅਤੇ ਵਾਈਟ ਹਾਊਸ ਜਿਹੜੇ ਆ ਉਹ ਈਰਾਨ ਨੂੰ ਇੱਕ ਤਰ੍ਹਾਂ ਦੇ ਨਾਲ
ਟੈਰਰਿਜ਼ਮ ਨੂੰ ਜਿਹੜਾ ਪ੍ਰਮੋਟ ਕਰ ਰਿਹਾ ਆ ਉਸ ਮੁਲਕ ਦੇ ਵਿੱਚ ਉਸ ਕੈਟਾਗਰੀ ਦੇ ਵਿੱਚ ਗਿਣਦੇ ਹੈਗੇ ਆ। ਜੀ, ਅੱਜ ਰਾਸ਼ਟਰਪਤੀ ਟਰੰਪ ਨੇ ਅਟਾਰਨੀ ਜਨਰਲ ਵਿਲੀਅਮ ਬਾਰ ਦੇ ਉੱਤੇ ਵੀ ਜਿਹੜਾ ਉਹ ਗੁੱਸਾ ਝਾੜਿਆ ਅਤੇ ਉਹਨਾਂ ਨੇ ਜਿਹੜਾ ਕਿਤੇ ਨਾ ਕਿਤੇ ਇਹ ਆਖਿਆ ਵੀ ਉਹਨਾਂ ਦੇ ਜਿਹੜੇ ਪੋਲੀਟੀਕਲ ਐਡਵਰਸਰੀਜ਼ ਹੈਗੇ ਉਹਨਾਂ ਦੇ ਵਿਰੋਧੀ ਆ ਅਤੇ ਜਾਂ ਜਿਹੜੇ ਡੈਮੋਕਰੇਟਸ ਆ ਉਹਨਾਂ ਨੂੰ ਟਾਰਗੇਟ ਜਸਟਿਸ ਡਿਪਾਰਟਮੈਂਟ ਕਿਉਂ ਨਹੀਂ ਕਰ ਰਿਹਾ। ਦੱਸਦੇ ਜਾਈਏ, ਜਸਟਿਸ ਡਿਪਾਰਟਮੈਂਟ ਇੱਕ ਇੰਡੀਪੈਂਡੈਂਟ ਬਾਡੀ ਆ, ਉਹ ਰਾਸ਼ਟਰਪਤੀ ਦੇ ਕਹਿਣ ਦੇ ਉੱਤੇ ਜਿਹੜਾ ਉਹ ਨਹੀਂ ਚੱਲਦੀ, ਪਰ ਆਲਦੋ ਜਿਹੜੇ ਵਿਲੀਅਮ ਬਾਰ ਆ ਉਹਨਾਂ ਨੇ ਕਾਫੀ ਜਿਹੜੀਆਂ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਜਿਸ ਨੂੰ ਲੈ ਕੇ ਜਿਹੜੇ ਕ੍ਰਿਟਿਕਸ ਆ ਉਹ ਕਹਿੰਦੇ ਨੇ ਵੀ ਰਾਸ਼ਟਰਪਤੀ ਦੇ ਇਸ਼ਾਰਿਆਂ ਦੇ ਉੱਤੇ ਚੱਲ ਰਹੇ ਆ। ਅਤੇ ਆਲਰੇਡੀ ਆਪਾਂ ਦੇਖਿਆ ਵੀ ਇੱਕ ਅਟਾਰਨੀ ਜਨਰਲ ਜਿਹੜੇ ਜੈਫ ਸੈਸ਼ਨ ਸੀਗੇ ਉਹਨਾਂ ਦੇ ਨਾਲ ਮਤਭੇਦ ਤਕਰਾਰ ਤੋਂ ਬਾਅਦ 'ਚ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ 'ਚ ਵਿਲੀਅਮ ਬਾਰ ਆਏ ਨੇ। ਅਤੇ ਹੁਣ ਜਿਹੜੇ ਇਸ ਬਿਹੇਵੀਅਰ ਨੂੰ ਲੈ ਕੇ ਵੀ ਜਿਹੜੇ ਕ੍ਰਿਟਿਕਸ ਆ ਉਹ ਕਾਫੀ ਜ਼ਿਆਦਾ ਜਿਹੜੇ ਸ਼ੌਕਡ ਕਹਿੰਦੇ ਆ ਵੀ ਉਹ ਆਪਣੇ ਆਪ ਨੂੰ ਦੱਸ ਰਹੇ ਆ ਵੀ ਰਾਸ਼ਟਰਪਤੀ ਟਰੰਪ ਜਿਹੜੇ ਆ ਇਹ ਨੋਰਮਲ ਪ੍ਰੈਜ਼ੀਡੈਂਸੀ 'ਚ ਇੱਦਾਂ ਦੀਆਂ ਚੀਜ਼ਾਂ ਬੜੀਆਂ ਸ਼ੌਕਿੰਗ ਹੋਣਗੀਆਂ, ਪਰ ਇਹ ਰਾਸ਼ਟਰਪਤੀ ਟਰੰਪ ਤਾਂ ਕਹਿੰਦੇ ਜਦੋਂ ਦੇ ਆਏ ਉਦੋਂ ਦਾ ਇਹੀ ਕੁਛ ਜਿਹੜੇ ਉਹ ਕਰ ਰਹੇ। ਇੱਕ ਹਾਰਵਰਡ ਦੇ ਲਾ ਪ੍ਰੋਫੈਸਰ ਜਿਹੜੇ ਆ ਜੈਕ ਗੋਲਡਸਮਿਥ ਉਹਨਾਂ ਨੇ ਇਸ ਦੇ ਬਾਰੇ ਜਿਹੜੇ ਇਸ ਤਰੀਕੇ ਨਾਲ ਟਿੱਪਣੀ ਜਿਹੜੀ ਉਹ ਕੀਤੀ ਹੈਗੀ ਆ। ਅਗਲੀ ਖਬਰ ਬੋਸਟਨ ਤੋਂ ਆ ਰਹੀ ਆ, ਜਿੱਥੇ ਕਿ ਇੱਕ ਕਾਲੇ ਮੂਲ ਦਾ ਜਿਹੜਾ ਆ ਬੰਦਾ ਸਵੇਰ ਨੂੰ ਸੈਰ ਕਰ ਰਿਹਾ ਸੀ ਤੇ ਉਸ ਨੂੰ ਆਈਸ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਏਜੰਟਸ ਨੇ ਰੋਕਿਆ ਤੇ ਉਸ ਤੋਂ ਪੁੱਛਿਆ ਵੀ ਤੇਰੀ ਜਿਹੜੀ ਆਇਡੈਂਟੀਫਿਕੇਸ਼ਨ ਆ ਉਹ ਅਸੀਂ ਦੇਖਣੀ ਹੈਗੀ ਆ। ਤੇ 29 ਸਾਲਾਂ ਦੇ ਬੇਨਾ ਅਪਰਿਆਲਾ ਜਿਹੜੇ ਹੈਗੇ ਆ ਕਾਲੇ ਮੂਲ ਦੇ, ਇਹਨਾਂ ਨੇ ਇਹ ਕਿਹਾ ਵੀ ਮੈਂ ਤਾਂ ਇੱਥੇ ਦਾ ਸਿਟੀਜ਼ਨ ਹੈਗਾ, ਤੁਸੀਂ ਮੈਨੂੰ ਰੋਕਿਆ ਗਾ ਤੇ ਨਾਲੇ ਮੈਨੂੰ ਆਪਣਾ ਬੈਜ ਦਿਖਾ ਲਓ। ਤੇ ਉਹ ਕਹਿੰਦੇ ਵੀ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੇ ਕੋਈ ਜਿਹੜੀ ਆ ਆਪਣੀ ਜਿਹੜੀ ਵਰਦੀ ਨਹੀਂ ਪਾਈ ਹੋਈ ਸੀ, ਜੇ ਤੋਂ ਲੱਗੇ ਕਿ ਉਹ ਆਈਸ ਦੇ ਇੰਪਲਾਈਜ਼ ਹੈਗੇ ਆ। ਸੋ ਇਸ ਨੂੰ ਲੈ ਕੇ ਜਿਹੜਾ ਹੁਣ ਕਾਫੀ ਜਿਹੜਾ ਰੌਲਾ ਰੱਪਾ ਪੈ ਰਿਹਾ ਹੈਗਾ ਵੀ ਇੱਕ ਤਰ੍ਹਾਂ ਦੇ ਨਾਲ ਵੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਜਿਹੜੀ ਕੀਤੀ ਗਈ ਹੈਗੀ ਆ। ਆਈਸ ਵਾਲੇ ਤਾਂ ਅੱਗੇ ਵਿਚਾਰੇ ਜਿਹੜੇ ਨਾ ਇਹੋ ਜਿਹੇ ਵਿਵਾਦਾਂ ਦੇ ਵਿੱਚ ਜਿਹੜੇ ਉਹ ਘਿਰੇ ਹੀ ਰਹਿੰਦੇ ਹੈਗੇ ਆ। ਅਤੇ ਸੋ ਦੇਖਦੇ ਹਾਂ ਵੀ ਇਸ ਚੀਜ਼ ਦਾ ਉਹਨਾਂ ਦੇ ਉੱਤੇ ਕੋਈ ਅਸਰ ਹੁੰਦਾ ਆ ਜਾਂ ਨਹੀਂ ਹੁੰਦਾ। ਸੋ ਕਾਫੀ ਜਿਹੜੀਆਂ ਹਰਜੋਤ ਸਿੰਘ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਕਿਉਂਕਿ ਇਲੈਕਸ਼ਨਸ ਦਾ ਮੁੱਦਾ ਜਿਹੜਾ ਉਹ ਚੱਲ ਰਿਹਾ ਆ, ਕਾਫੀ ਹੌਟ ਜਿਹੜਾ ਕਹਿ ਲਓ ਵੀ ਡਿਬੇਟ ਆ ਉਹ ਹਰ ਇੱਕ ਪਾਸੇ ਚੱਲ ਰਿਹਾ। ਆਲਦੋ ਜਿਹੜਾ ਪ੍ਰੈਜ਼ੀਡੈਂਸ਼ੀਅਲ ਡਿਬੇਟ ਅਗਲਾ ਜਿਹੜਾ ਉਹ ਨਹੀਂ ਹੋਣਾ। ਅਤੇ ਕਹਿੰਦੇ ਵੀ ਟਵਿੱਟਰ ਦਾ ਅਕਾਊਂਟ ਜਿਹੜਾ ਇੱਕ ਸਟੀਵ ਸਕਲੀ ਸੀਗੇ ਉਹਨਾਂ ਦਾ ਜਿਹੜਾ ਟਵਿੱਟਰ ਦਾ ਅਕਾਊਂਟ ਕਹਿੰਦੇ ਡਿਲੀਟ ਕੀਤਾ ਗਿਆ ਹੈਗਾ ਆ। ਉਧਰ ਐਂਥਨੀ ਜਿਹੜੇ ਸਕਾਰਾਮੂਚੀ ਦੇ ਬਾਰੇ ਜਿਹੜੇ ਉਹਨਾਂ ਨੇ ਕੁਛ ਨਾ ਕੁਛ ਜਿਹੜਾ ਉਹ ਲਿਖਿਆ ਸੀਗਾ। ਸੋ ਕਹਿੰਦੇ ਵੀ ਜਿਹੜੇ ਸੈਕਿੰਡ ਡਿਬੇਟ ਦੇ ਮੋਡਰੇਟਰ ਸੀਗੇ ਉਹਨਾਂ ਦੇ ਉੱਤੇ ਜਿਹੜਾ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਇਹ ਹਮਲਾ ਕੀਤਾ ਸੀਗਾ ਵੀ ਇਹ ਜਿਹੜੇ ਸੀਸਪੈਨ ਦੇ ਜਿਹੜੇ ਹੋਸਟ ਹੈਗੇ ਆ ਜਿਨ੍ਹਾਂ ਨੇ ਇਸ ਨੂੰ ਦੇਖਣਾ ਸੀਗਾ ਉਹ ਹੁਣ ਕਿਤੇ ਨਾ ਕਿਤੇ ਵਿੱਚ ਵਿਚਾਲੇ ਰਹਿ ਗਏ, ਕਿਉਂਕਿ ਹੁਣ ਉਹ ਡਿਬੇਟ ਤਾਂ ਜਿਹੜੇ ਉਹ ਹੋਣਾ ਨਹੀਂ ਆ। ਅਤੇ ਕਹਿੰਦੇ ਸਟੀਵ ਸਕਲੀ ਹੋਣਾ ਦਾ ਜਿਹੜਾ ਇਹ ਅਕਾਊਂਟ ਸੀਗਾ ਟਵਿੱਟਰ ਅਕਾਊਂਟ ਕਹਿੰਦੇ ਵੀ ਉਹ ਡਿਲੀਟ ਹੋ ਗਿਆ ਆ। ਸਟੀਵ ਸਕਲੀ ਜਿਹੜੇ ਉਹ ਕਹਿ ਰਹੇ ਸੀਗੇ ਵੀ ਉਹਨਾਂ ਦਾ ਜਿਹੜਾ ਅਕਾਊਂਟ ਆ ਉਹ ਹੈਕ ਕਰ ਲਿਆ ਗਿਆ ਸੀ। ਅਗਲੀ ਖਬਰ ਜਿਹੜੀ ਆ ਵਾਈਮੋ ਦੇ ਸੰਬੰਧ ਦੇ ਵਿੱਚ ਆ, ਸਰੋਤਿਆਂ ਨੂੰ ਯਾਦ ਹੋਊਗਾ ਵਾਈਮੋ ਕੰਪਨੀ ਜਿਹੜੀ ਆ ਉਹ ਡਰਾਈਵਰਲੈਸ ਕਾਰਾਂ ਜਿਹੜੀ ਉਹ ਬਣਾਉਂਦੀ ਆ। ਸੋ ਵਾਈਮੋ ਵਾਲਿਆਂ ਨੇ ਹੁਣ ਫੀਨਿਕਸ ਏਰੀਏ ਦੇ ਵਿੱਚ ਡਰਾਈਵਰਲੈਸ ਟੈਕਸੀ ਜਿਹੜੀ ਸ਼ੁਰੂ ਕੀਤੀ ਆ। ਸੰਨ 2018 ਦੇ ਵਿੱਚ ਵਾਈਮੋ ਨੇ ਇਹ ਕਿਹਾ ਸੀ ਵੀ ਅਸੀਂ ਫੁੱਲੀ ਡਰਾਈਵਰਲੈਸ ਕਮਰਸ਼ੀਅਲ ਸਰਵਿਸ ਜਿਹੜੀ ਸ਼ੁਰੂ ਕਰਾਂਗੇ, ਪਰ 2 ਵਾਰੀ ਉਹ ਫੇਲ ਵੀ ਹੋਏ ਹੈਗੇ ਹੁਣ ਤੱਕ। ਪਰ ਹੁਣ ਉਹ ਕਹਿੰਦੇ ਵੀ ਪੂਰੀ ਤਰ੍ਹਾਂ ਅਸੀਂ ਟੈਸਟ ਕਰਕੇ ਜਿਹੜਾ ਐਰੀਜ਼ੋਨਾ ਦੇ ਵਿੱਚ ਉਹਨਾਂ ਨੇ ਇਹ ਸਰਵਿਸ ਸ਼ੁਰੂ ਕੀਤੀ ਆ ਡਰਾਈਵਰਲੈਸ ਟੈਕਸੀ, ਜਿਹੜੀ ਕਿ 50 ਸਕੁਆਇਰ ਮਾਈਲ ਏਰੀਏ ਦੇ ਵਿੱਚ ਫੀਨਿਕਸ ਸਵਰਬਸ ਆਫ ਚੈਂਡਲਰ, ਟੈਂਪੀ ਅਤੇ ਮੇਸਾ ਏਰੀਏ ਦੇ ਵਿੱਚ ਜਿਹੜੀ ਚੱਲੂਗੀ। ਸੋ ਹੁਣ ਦੇਖੋ ਡਰਾਈਵਰਲੈਸ ਟੈਕਸੀ ਅੱਜ ਤੋਂ ਉੱਥੇ ਕਹਿੰਦੇ ਚੱਲਣੀ ਸ਼ੁਰੂ ਹੋ ਗਈ ਆ। ਜੀ, ਕੈਵਿਨ ਓਲੇਰੀ ਜਿਹੜੇ ਹੈਗੇ ਤਾਂ ਉਹ ਕੈਨੇਡੀਅਨ ਨੇ। ਇਹ ਵੀ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਦੀ ਦੌੜ ਦੇ ਵਿੱਚ ਇੱਕ ਟਾਈਮ ਦੇ ਉੱਤੇ ਉਹਨਾਂ ਦਾ ਨਾਮ ਜਿਹੜਾ ਉਹ ਆ ਰਿਹਾ ਸੀਗਾ। ਉਹਨਾਂ ਨੇ ਜਿਹੜੇ ਇਸ ਦੇ ਆਪਣੇ ਜਿਹੜੇ ਸਟਿਮੂਲਸ ਚੈੱਕਸ ਆ ਉਸ ਦੇ ਬਾਰੇ ਕਿਹਾ ਵੀ ਕਹਿੰਦੇ ਵੀ ਆਪਾਂ ਨੂੰ $1200 ਦੇ ਜਿਹੜੇ ਚੈੱਕਸ ਆ ਜਿਹੜੇ ਲੋਕਾਂ ਨੂੰ ਦਿੱਤੇ ਜਾ ਰਹੇ ਆ ਉਹਨਾਂ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ।
ਕਹਿੰਦੇ ਵੀ ਜਿਹੜਾ $400 ਅਨਇੰਪਲੋਇਮੈਂਟ ਇੰਸ਼ੋਰੈਂਸ ਆ ਉਸ ਦੀ ਜਿਹੜੀ ਜ਼ਰੂਰ ਉਹਨਾਂ ਨੇ ਸਪੋਰਟ ਜਿਹੜੀ ਉਹ ਕੀਤੀ ਹੈਗੀ ਆ। ਕਹਿੰਦੇ ਵੀ ਇਸ ਮੌਕੇ 26 ਮਿਲੀਅਨ ਅਮਰੀਕਨਸ ਹੈਗੇ ਨੇ ਜਿਹੜੇ ਕਿ ਅਨਇੰਪਲੋਇਮੈਂਟ ਬੈਨੀਫਿਟਸ ਆ ਉਸ ਦੀ ਵਰਤੋਂ ਕਰ ਰਹੇ ਆ। ਉਹ ਉਹਨਾਂ ਦਾ ਬੈਨੀਫਿਟ ਉਹਨਾਂ ਨੂੰ ਕਿਤੇ ਕਿਤੇ ਮਿਲ ਰਿਹਾ ਹੈ ਲੇਬਰ ਡਿਪਾਰਟਮੈਂਟ ਦੇ ਆંકੜਿਆਂ ਦੇ ਮੁਤਾਬਕ। ਅਤੇ ਉਹਨਾਂ ਵਿੱਚੋਂ 13 ਮਿਲੀਅਨ ਅਜਿਹੇ ਨੇ ਜਿਹੜੇ ਪੈਂਡੈਮਿਕ ਰਿਲੇਟਿਡ ਪ੍ਰੋਗਰਾਮਸ ਤੋਂ ਜਿਹੜੇ ਬੈਨੀਫਿਟ ਉਹਨਾਂ ਨੂੰ ਮਿਲ ਰਿਹਾ ਹੈਗਾ ਆ। ਸੋ ਅਦਰਵਾਈਜ਼ ਉਹ ਨਾਰਮਲੀ ਜਿਹੜੇ ਉਹ ਐਲੀਜੀਬਲ ਨਹੀਂ ਸੀ ਹੋਣੇ। ਜਿੱਦਾਂ ਆਪਾਂ ਦੇਖਿਆ ਸੀਗਾ ਵੀ PUA ਦਾ ਪੈਂਡੈਮਿਕ ਅਨਇੰਪਲੋਇਮੈਂਟ ਅਸਿਸਟੈਂਸ ਜਿਹੜੀ ਹੈ ਕਾਫੀ ਸੈਲਫ ਇੰਪਲੋਇਡ ਬਿਜ਼ਨਸ ਵਾਲਿਆਂ ਨੂੰ ਅਤੇ ਉਹਨਾਂ ਲੋਕਾਂ ਨੂੰ ਜਿਹੜੀ ਉਹ ਮਿਲੀ ਸੀਗੀ ਇਸ ਦੇ ਤਹਿਤ। ਅਤੇ ਹੁਣ ਕਹਿੰਦੇ ਵੀ ਉਸ ਚੀਜ਼ ਨੂੰ ਜ਼ਰੂਰ ਬਰਕਰਾਰ ਰੱਖਣਾ ਚਾਹੀਦਾ ਆ, ਪਰ $1200 ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਜੀ, ਅਗਲੀ ਖਬਰ ਵੱਲ ਚਲੀਏ ਜਿਹੜੀ ਮਾਈਕਰੋਸਾਫਟ ਦੇ ਸੰਬੰਧ ਦੇ ਵਿੱਚ। ਅੱਜ ਮਾਈਕਰੋਸਾਫਟ ਨੇ ਅਨਾਊਂਸ ਕੀਤਾ ਵੀ ਉਹਦੇ ਜਿਹੜੇ EMPLOYEES ਹੈਗੇ ਆ ਜਿਹੜੇ ਘਰਾਂ ਤੋਂ ਕੰਮ ਕਰ ਰਹੇ ਆ, ਹੋ ਸਕਦਾ ਇਹ ਪਰਮਾਨੈਂਟ ਹੀ ਬਣ ਜਾਵੇ ਵੀ ਫਿਊਚਰ ਦੇ ਵਿੱਚ ਵੀ ਲਗਭਗ ਸਾਰਾ ਟਾਈਮ ਘਰਾਂ ਤੋਂ ਹੀ ਜਿਹੜੇ EMPLOYEE ਕੰਮ ਕਰਨ। ਪਰ ਇਹ ਵੀ ਹੋ ਸਕਦਾ ਕਹਿੰਦੇ ਹਾਈਬ੍ਰਿਡ ਸਿਸਟਮ ਵੀ ਹੋ ਸਕਦਾ ਜਿਹਦੇ 'ਚ ਵੀ ਇੱਕ ਅੱਧਾ ਦਿਨ ਹਫ਼ਤੇ 'ਚੋਂ ਉਹ ਆਫਿਸ 'ਚ ਆ ਜਾਣ, ਪਰ ਬਹੁਤਾ ਸਮਾਂ ਜਿਹੜਾ ਆ ਉਹ ਆਪਣੇ ਘਰਾਂ ਤੋਂ ਹੀ ਕਰਨ। ਜੀ, ਇਸ ਦੇ ਨਾਲ ਇੱਕ ਕਾਫੀ ਵੱਡਾ ਜਿਹੜਾ ਹਰਜੋਤ ਸਿੰਘ ਜੀ ਕਲਚਰਲ ਸ਼ਿਫਟ ਜਿਹੜਾ ਉਹ ਆਵੇਗਾ। ਰੀਟੇਲ ਸਪੇਸ ਬਹੁਤ ਸਾਰੇ ਜਿਹੜੇ ਅਜਿਹੇ ਬਿਜ਼ਨਸਿਸ ਜਿਹੜੇ ਇਹਨਾਂ EMPLOYEES ਦੇ ਉੱਤੇ ਨਿਰਭਰ ਕਰਦੇ ਆ, ਉਹਨਾਂ ਦੇ ਲਈ ਕਾਫੀ ਆਉਣ ਵਾਲੇ ਦਿਨ ਜਿਹੜੇ ਬੁਰੇ ਹਾਲਾਤ ਜਿਹੜੇ ਹੋ ਸਕਦੇ ਆ। ਨੋ ਡਾਊਟ COVID-19 ਨੇ ਖ਼ਤਮ ਹੋ ਜਾਣਾ, ਵੈਕਸੀਨ ਵੀ ਆਊਗੀ, ਉਹ ਸਾਰਾ ਕੁਛ ਜਿਹੜਾ ਮੇਬੀ ਸਾਲ 2 ਸਾਲ ਨੂੰ ਸਭ ਕੁਛ ਨਾਰਮਲ ਦੀ ਵਾਂਗੂ ਹੋ ਜਾਊਗਾ। ਪਰ ਇਹ ਇੱਕ ਕਲਚਰਲ ਸ਼ਿਫਟ ਕੰਮ ਕਰਨ ਦੇ ਤੌਰ ਤਰੀਕੇ ਦੇ ਵਿੱਚ ਜੇ ਪੱਕਾ ਫਰਕ ਪੈਂਦਾ ਆ ਤਾਂ ਉਸ ਦੇ ਨਾਲ ਬਹੁਤ ਵੱਡਾ ਅਸਰ ਹੋਣਾ। ਜੇ ਆਪਾਂ ਸਿਲੀਕਨ ਵੈਲੀ ਦੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫੇਸਬੁੱਕ ਨੇ ਜਿਹੜਾ ਉਹ ਕਿਹਾ ਵੀ ਉਹ ਮੇਬੀ ਅੱਧੇ ਜਿਹੜੇ EMPLOYEES ਆ ਉਹਨਾਂ ਨੂੰ ਹੀ ਦੁਬਾਰਾ ਮੁੜ ਕੇ ਕੰਮ 'ਤੇ ਸੱਦੂਗਾ। ਟਵਿੱਟਰ ਨੇ ਆਪਣੇ EMPLOYEES ਦੇ ਉੱਤੇ ਛੱਡ ਦਿੱਤਾ ਵੀ ਮਰਜ਼ੀ ਆ ਤੁਹਾਡੀ ਜੇ ਕੰਮ ਕਰਨਾ ਹੈ ਜਾਂ ਨਹੀਂ ਕਰਨਾ। ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਆ ਉਹ ਵੱਡੇ ਸ਼ਹਿਰਾਂ ਤੋਂ ਬਾਹਰ ਮੂਵ ਕਰ ਰਹੀਆਂ ਆ। ਹੁਣੇ ਰੀਸੈਂਟਲੀ ਇੱਕ ਕਾਫੀ ਵੱਡੀ ਕੰਪਨੀ ਜਿਹੜੀ ਆ ਸੈਨ ਫਰਾਂਸਿਸਕੋ ਦੇ ਵਿੱਚ ਸੀਗੀ, ਉਹਨਾਂ ਨੇ $90 ਮਿਲੀਅਨ ਦੇ ਕੇ ਆਪਣੀ ਲੀਜ਼ ਇੱਕ ਬਿਲਡਿੰਗ ਜਿਹੜੀ ਕੀਤੀ ਸੀਗੀ ਉਹ ਉਹਦੇ ਵਿੱਚੋਂ ਬਾਹਰ ਨਿਕਲੇ। ਤਾਂ ਮਤਲਬ ਉਹਨਾਂ ਨੇ ਮਨ ਬਣਾ ਲਿਆ ਆ ਵੀ ਉਹਨਾਂ ਨੇ ਕਿਸੇ ਵੀ EMPLOYEES ਨੂੰ ਜਿਹੜਾ ਉੱਥੇ ਉਹ ਸੱਦਣਾ ਨਹੀਂ ਆ। ਕਹਿੰਦੇ ਵੀ 10 ਤੋਂ 15,000 ਡਾਲਰ ਪਰ EMPLOYEE ਜਿਹੜਾ ਆ ਉਹ ਕੰਪਨੀਆਂ ਰਾਈਟ ਨਾਓ ਸੇਵ ਕਰ ਰਹੀਆਂ ਨੇ, ਜਿਹੜਾ ਉਹਨਾਂ ਨੂੰ ਉੱਥੇ ਉਹਨਾਂ ਨੂੰ ਨਹੀਂ ਸੱਦਣਾ ਪੈ ਰਿਹਾ ਹੈਗਾ। ਸੋ ਕੰਪਨੀਆਂ ਤਾਂ ਆਪਾਂ ਨੂੰ ਆਲਰੇਡੀ ਪਤਾ ਹੈ ਵੀ ਇਸ ਇਕੋਨਮੀ ਦੇ ਵਿੱਚ ਜਾਂ ਇਸ ਵੈਸੇ ਵੀ ਕੈਪੀਟਲਿਸਟ ਕੰਟਰੀ ਦੇ ਵਿੱਚ ਜਾਂ ਕੈਪੀਟਲਿਸਟ ਇਕੋਨਮੀ ਦੇ ਵਿੱਚ ਉਹ ਜ਼ਿਆਦਾ ਡਾਲਰ ਕਦੀ ਵੀ ਸਪੈਂਡ ਕਰਨਾ ਜਿਹੜਾ ਉਹ ਨਹੀਂ ਚਾਹੁੰਣਗੀਆਂ। ਅਤੇ ਜੇ ਉਹਨਾਂ ਨੂੰ ਉਸ ਦੇ ਵਿੱਚ ਡਾਲਰ ਬਚਦੇ ਨੇ ਤਾਂ ਉਹਨਾਂ ਨੇ ਲੋਕਾਂ ਨੇ ਘਰਾਂ ਤੋਂ ਹੀ ਕੰਮ ਜਿਹੜਾ ਉਹ ਕਰਨਾ ਆ। ਅਤੇ ਕਈ ਆਂਕੜੇ ਤਾਂ ਹਰਜੋਤ ਸਿੰਘ ਜੀ ਇਹ ਵੀ ਦਿਖਾ ਰਹੇ ਨੇ, ਕਹਿੰਦੇ 40% ਤੱਕ ਪ੍ਰੋਡਕਟੀਵਿਟੀ ਵੱਧ ਗਈ ਆ। ਲੋਕਾਂ ਨੂੰ ਘਰਾਂ ਤੋਂ ਕੰਮ ਇੰਨਾ ਜ਼ਿਆਦਾ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਲਿਆ ਜਾ ਰਿਹਾ ਜਾਂ ਕਰਵਾਇਆ ਜਾ ਰਿਹਾ ਆ ਵੀ ਪ੍ਰੋਡਕਟੀਵਿਟੀ 40% ਵੱਧ ਗਈ ਆ। ਅਤੇ ਕੰਪਨੀਆਂ ਨੂੰ ਇਹੀ ਚੀਜ਼ਾਂ ਤਾਂ ਜਿਹੜੀਆਂ ਉਹ ਚਾਹੀਦੀਆਂ ਹੁੰਦੀਆਂ ਆ। ਸੋ ਇੱਕ ਵੱਡਾ ਜਿਹੜਾ ਕੰਮ ਕਰਨ ਦੇ ਤੌਰ ਤਰੀਕੇ ਦੇ ਵਿੱਚ ਸ਼ਿਫਟ ਆਊਗਾ, ਜਿਸ ਕਰਕੇ ਬਹੁਤ ਸਾਰੇ ਬਿਜ਼ਨਸ ਪੱਕੇ ਤੌਰ ਦੇ ਉੱਤੇ ਬੰਦ ਹੋਣਗੇ, ਬਹੁਤ ਸਾਰੀਆਂ ਨੌਕਰੀਆਂ ਜਿਹੜੀਆਂ ਆ ਉਹ ਪੱਕੇ ਤੌਰ ਦੇ ਉੱਤੇ ਜਿਹੜੀਆਂ ਉਹ ਜਾ ਸਕਦੀਆਂ ਨੇ। ਜੀ, ਸੋ ਜੇ ਰੀਅਲ ਸਟੇਟ ਪੱਖੋਂ ਦੇਖਿਆ ਜਾਵੇ, ਕਿਸੇ ਟਾਈਮ ਦੇ ਉੱਤੇ ਸੈਨ ਫਰਾਂਸਿਸਕੋ ਦੂਜੇ ਤੀਜੇ ਨੰਬਰ 'ਤੇ ਸੀ। ਲੋਕ ਉੱਥੇ ਇੰਨੀ ਜ਼ਿਆਦਾ ਰੈਂਟ ਹਾਈ ਸੀ, ਪ੍ਰਾਪਰਟੀਆਂ ਬਾਈ ਕਰਦੇ ਸੀ। ਇਸ ਟਾਈਮ ਕਹਿੰਦੇ ਵੀ ਸੈਨ ਫਰਾਂਸਿਸਕੋ 62ਵੇਂ ਨੰਬਰ 'ਤੇ ਚੱਲ ਗਿਆ। ਅਤੇ ਫ੍ਰਿਜ਼ਨੋ ਵਰਗਾ ਸ਼ਹਿਰ ਜਿਹੜਾ ਕਿ ਇੱਕ ਕਹਿੰਦੇ ਵੀ ਫਾਰਮ ਟਾਊਨ ਕਰਕੇ ਜਾਣਿਆ ਜਾਂਦਾ ਸੀ, ਉਹ 9ਵੇਂ ਨੰਬਰ 'ਤੇ ਚੱਲ ਗਿਆ। ਸੋ ਇਹ ਤੋਂ ਲੱਗਦਾ ਵੀ ਲੋਕ ਬੇ ਏਰੀਏ ਤੋਂ ਬਹੁਤ ਜ਼ਿਆਦਾ ਜਿਹੜੇ ਆ ਵੱਖ ਜਿਹੜੇ ਖੁੱਲ੍ਹੇ ਏਰੀਏ ਆ ਉੱਥੇ ਮੂਵ ਹੋ ਰਹੇ ਹੈਗੇ ਆ, ਅਤੇ ਉੱਥੇ ਘਰਾਂ ਦੀਆਂ ਪ੍ਰਾਈਸਾਂ ਚੜ੍ਹ ਰਹੀਆਂ। ਅਤੇ ਇਸੇ ਤਰ੍ਹਾਂ ਰਾਜਕਨਵੀਰ ਸਿੰਘ ਜੀ, ਸਵੇਰੇ ਵੀ ਮੈਂ ਖਬਰ ਸਾਂਝੀ ਕੀਤੀ ਸੀ, ਇਹ ਹੈਲਥ ਦੇ ਨਾਲ ਰਿਲੇਟਡ ਹੈਗੀ ਆ। ਆਪਣੇ ਬਹੁਤ ਸਾਰੇ ਪੰਜਾਬੀ ਭੈਣ ਭਰਾ ਕਈ ਵਾਰੀ ਕੀ ਕਰਦੇ ਆ, ਇੰਡੀਆ ਤੋਂ ਦਵਾਈਆਂ ਲੈ ਆਉਂਦੇ ਆ, ਖਾਸ ਕਰਕੇ ਜਿਹਨਾਂ ਨੂੰ ਡਾਇਬਟੀਜ਼ ਹੈਗੀ ਆ। ਜਿਹੜੇ ਡਾਇਬਟੀਜ਼ ਵਾਲੇ ਮੈਟਮੋਰਫੀਨ ਲੈਂਦੇ ਹੈਗੇ ਆ, ਮੈਟਫੋਰਮੀਨ। ਅਤੇ ਅੱਜ ਇੱਕ ਜਿਹੜਾ ਆ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ USA ਦਾ, ਉਹਨਾਂ ਵੱਲੋਂ ਬੁਲੇਟਿਨ ਜਾਰੀ ਹੋਇਆ ਵੀ ਇੰਡੀਆ ਦੀ ਇੱਕ ਫਾਰਮਾਸਿਊਟੀਕਲ ਕੰਪਨੀ ਜਿਸ ਦਾ ਨਾਮ ਮਾਰਕਸੈਨਜ਼ ਫਾਰਮਾ ਲਿਮਟਿਡ ਆ, ਜਿਹੜੀ ਉਹ ਦਵਾਈ ਬਣਾਉਂਦੀ ਹੈਗੀ ਆ ਮੈਟਫੋਰਮੀਨ ਵਾਲੇ ਸ਼ੂਗਰ ਵਾਲੇ ਬੰਦੇ ਲੈਂਦੇ ਆ, ਉਹਦੇ ਵਿੱਚ ਕੈਂਸਰ ਰਿਲੇਟਡ ਜਿਹੜਾ ਹੈਗਾ ਆ ਕੁਛ ਨਾ ਕੁਛ ਏਜੰਟਸ ਹੈਗੇ ਆ, ਉਹਦੇ ਨਾਲ ਕੈਂਸਰ ਕਾਜ਼ਿੰਗ ਏਜੰਟ ਆ। ਸੋ ਉਹਦੇ ਨਾਲ ਕੈਂਸਰ ਹੋ ਸਕਦਾ। ਅਤੇ ਮੈਟਫੋਰਮੀਨ 'ਤੇ ਪਲੀਜ਼ ਉਹਨੂੰ ਸਿੱਟ ਦਿਓ, ਹੋਰ ਕੋਈ ਦਵਾਈ ਲੈ ਲਿਓ। ਇੰਡੀਆ 'ਚ ਵੀ ਜਿਹੜੇ ਤੁਹਾਡੇ ਕੋਲ ਦੋਸਤ ਰਿਸ਼ਤੇਦਾਰ ਮਿੱਤਰ ਰਹਿੰਦੇ ਆ, ਉਹ ਜੇ ਇਹ ਦਵਾਈ ਲੈਂਦੇ ਆ, ਉਹਨਾਂ ਕੋਲ ਭਾਈ ਇਹ ਦਵਾਈ ਨਾ ਖਾਓ।
ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਆ। ਕੱਲ੍ਹ ਨੂੰ ਜਿਹੜਾ ਸਵੇਰੇ ਜਿਹੜਾ ਅਪਡੇਟ ਅਮਰੀਕਾ ਉਹਦੇ ਵਿੱਚ ਇਮੀਗ੍ਰੇਸ਼ਨ ਦੇ ਬਾਰੇ ਜਿਹੜੀ ਉਹ ਗੱਲਬਾਤ ਹੋਵੇਗੀ। ਉਸ ਦੇ ਵਿੱਚ ਆਪਣੇ ਨਾਲ ਟਿਰਕੀਆਣਾ ਲਾ ਫਰਮ ਇਮੀਗ੍ਰੇਸ਼ਨ ਲਾ ਫਰਮ ਦੇ ਜਗਬੀਰ ਟਿਰਕੀਆਣਾ ਜਿਹੜੇ ਉਹ ਜੁੜਨਗੇ, ਜਿਸ ਦੇ ਵਿੱਚ ਉਹ ਪਹਿਲਾਂ ਕੁਛ ਇਮੀਗ੍ਰੇਸ਼ਨ ਦੇ ਬਾਰੇ ਅਹਿਮ ਜਾਣਕਾਰੀਆਂ ਅਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਦੇਣਗੇ। ਸੋ ਸਵੇਰੇ 9 ਤੋਂ ਲੈ ਕੇ ਤਕਰੀਬਨ 10 ਸਵਾ 10 ਵਜੇ ਤੱਕ ਉਹ ਜਿਹੜਾ ਪ੍ਰੋਗਰਾਮ ਆ ਉਹ ਚੱਲੇਗਾ। ਅਤੇ ਜਾਂਦੇ ਜਾਂਦੇ ਦੱਸ ਜਾਈਏ, ਸਟਾਕ ਮਾਰਕੀਟ ਦੇ ਵਿੱਚ ਅੱਜ ਵੀਕਐਂਡ ਤੋਂ ਜਿਹੜੇ ਬੰਦ ਹੋਣ ਤੋਂ ਪਹਿਲਾਂ 161 ਪੁਆਇੰਟਾਂ ਦਾ ਵਾਧਾ ਜਿਹੜਾ ਹੋਇਆ ਡਾਓ ਜੋਨਸ ਦੇ ਵਿੱਚ 28,586 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 58 ਪੁਆਇੰਟ ਵਧੇ 11,580 ਦੇ ਉੱਤੇ ਇਹ ਕਲੋਜ਼ ਹੋਇਆ। S&P ਦੇ ਵਿੱਚ 30 ਪੁਆਇੰਟਾਂ ਦਾ ਵਾਧਾ ਹੋਇਆ 3477 ਦੇ ਉੱਤੇ ਕਲੋਜ਼ ਹੋਇਆ ਅਤੇ ਸੋਨੇ ਦੀ ਕੀਮਤ $1936 ਪ੍ਰਤੀ ਆਊਂਸ ਰਹੀ। ਇੱਕ ਯੂਐਸ ਡਾਲਰ ਦੀ ਕੀਮਤ ਜੇ ਕੈਨੇਡਾ ਦੇ ਡਾਲਰ ਦੇ ਮੁਤਾਬਕ ਦੇਖਿਆ ਜਾਵੇ $1 33 ਸੈਂਟ ਦੇ ਕਰੀਬ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਜੇ ਰੁਪਈਏ ਦੇ ਮੁਤਾਬਕ ਦੇਖਿਆ ਜਾਵੇ $72.96 ਰਹੀ ਆ। ਜਾਂਦੇ ਜਾਂਦੇ ਇੱਕ ਖਬਰ ਆਪਾਂ ਜਿਹੜੀ ਆ ਅਨਾਊਂਸਮੈਂਟ ਸਾਂਝੀ ਕਰਨੀ ਆ। ਮੋਡੈਸਟੋ ਸੀਰੀਜ਼ ਏਰੀਏ ਦੇ ਵਿੱਚ ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਰਹਿੰਦੇ ਹੈਗੇ ਆ, ਉੱਥੇ ਦੇ ਕੁਛ ਜਿਹੜੇ ਆਪਣੇ ਵੀਰ ਹੈਗੇ ਆ, ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਉੱਥੇ ਦੀ ਸਰਕਾਰ ਵੱਲੋਂ ਜਿਹੜਾ ਫਾਰਮ ਬਿਲਸ ਨੂੰ ਲੈ ਕੇ ਕਿਸਾਨ ਵਿਰੋਧੀ ਬਿਲਸ ਨੂੰ ਲੈ ਕੇ ਇੱਕ ਪ੍ਰੋਟੈਸਟ ਜਾਂ ਇੱਕ ਮੀਟਿੰਗ ਰੱਖੀ ਹੈਗੀ ਆ। ਇਹ ਸਰਦੂਲ ਸਿੰਘ ਬਾਸੀ ਉਹਨਾਂ ਨੇ ਸਾਨੂੰ ਸੂਚਨਾ ਭੇਜੀ ਸੀ। ਇਸ ਐਤਵਾਰ ਨੂੰ ਜਿਹੜਾ ਕਿ ਅਕਤੂਬਰ 11 ਬਣਦੀ ਆ, 3 ਵਜੇ ਤੋਂ ਲੈ ਕੇ 6 ਵਜੇ ਤੱਕ ਪੰਜਾਬ ਦੇ ਵਿੱਚ ਆਪਣੇ ਭੈਣ ਭਰਾ ਜਿਹੜੇ ਕਿਸਾਨ ਵੀਰ ਆ, ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਨ ਦੇ ਲਈ ਜਿਹੜਾ ਇੱਕ ਮੀਟਿੰਗ ਰੱਖੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਟਰੇਸੀ, ਮੋਡੈਸਟੋ, ਸਟਾਕਟਨ, ਮੰਟੀਕਾ ਏਰੀਆ ਦੇ ਵਿੱਚ ਪਲੀਜ਼ ਮੋਡੈਸਟੋ ਸੀਰੀਜ਼ ਜਿਹੜਾ ਗੁਰੂ ਘਰ ਉੱਥੇ ਹੈਗਾ ਹੁਸਨਸ, ਉੱਥੇ ਜ਼ਰੂਰ ਪਹੁੰਚਿਓ। ਸੰਡੇ ਨੂੰ 11 ਤਰੀਕ ਆ ਅਤੇ ਦੁਪਹਿਰ ਨੂੰ 3 ਵਜੇ ਤੋਂ ਲੈ ਕੇ 6 ਵਜੇ ਤਾਈਂ। ਜੀ, ਅਤੇ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਅਤੇ ਮੇਰੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।